ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਰਬਜੀਤ ਕੌਰ ਬਰਾੜ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਪਰਦੇਸੀ ਪੰਜਾਬ। ਦੋਸਤੋ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਹੰਸਾਏ ਮਾਂ ਪਿਓ ਜਾਏ, ਜਿਹੜੇ ਆਪਣੇ ਆਂਢੀ ਗੁਆਂਢੀ ਹੁੰਦੇ ਆ ਆਪਣੇ ਭੈਣਾਂ ਭਰਾਵਾਂ ਵਰਗੇ ਹੀ ਹੁੰਦੇ ਆ। ਤੇ ਇਸ ਚੀਜ਼ ਦੀ ਅਹਿਮੀਅਤ ਬਾਹਰਲੇ ਦੇਸ਼ਾਂ ਵਿੱਚ ਆ ਕੇ ਹੋਰ ਵੀ ਵੱਧ ਜਾਂਦੀ ਹੈ। ਜਦੋਂ ਕੋਈ ਪੰਜਾਬੀ ਦੇ ਘਰ ਦੇ ਕੋਲ ਰਹਿਣ ਲਈ ਆ ਜਾਂਦਾ ਹੈ ਤਾਂ ਫਿਰ ਬੜੀ ਖੁਸ਼ੀ ਹੁੰਦੀ ਹੈ ਕਿ ਘੱਟੋ ਘੱਟ ਸਾਡਾ ਆਪਣਾ ਕੋਈ ਸਾਡਾ ਗੁਆਂਢੀ ਬਣਿਆ। ਤੇ ਇਸੇ ਚੀਜ਼ ਦੇ ਤਹਿਤ ਅੱਜ ਮੈਂ ਤੁਹਾਨੂੰ ਸੁਖਚੈਨ ਸਿੰਘ ਸੰਧੂ ਦੇ ਪਰਿਵਾਰ ਨਾਲ ਮਿਲਾਉਣ ਜਾ ਰਹੀ ਹਾਂ, ਜੋ ਕਿ ਮੇਰੇ ਗੁਆਂਢ ਦੇ ਵਿੱਚ ਰਹਿੰਦੇ ਹਨ। ਤੇ ਆਜੋ ਫਿਰ ਮਿਲਦੇ ਹਾਂ ਉਹਨਾਂ ਦੇ ਪਰਿਵਾਰ ਨੂੰ ਤੇ ਕਰਦੇ ਹਾਂ ਕੁਝ ਤਜਰਬੇ ਸਾਂਝੇ। ਆਜੋ ਜੀ, ਫਿਰ ਮਿਲਦੇ ਹਾਂ। ਹਾਂਜੀ ਦੋਸਤੋ, ਆਪਾਂ ਪਹੁੰਚ ਚੁੱਕੇ ਹਾਂ ਜੀ ਹੁਣ ਸੁਖਚੈਨ ਸਿੰਘ ਜੀ ਦੇ ਘਰ ਤੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਕਿ ਜਿਵੇਂ ਅੱਗੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮਨਦੀਪ ਸਿੰਘ ਜੀ ਹੁੰਦੇ ਆ। ਅੱਜ ਕਿਸੇ ਕਾਰਨ ਕਰਕੇ ਉਹ ਨਹੀਂ ਆ ਸਕੇ ਤਾਂ ਅੱਜ ਦਾ ਪ੍ਰੋਗਰਾਮ ਮੈਂ ਇਕੱਲੀ ਹੀ ਕਰੂੰਗੀ। ਅੱਛਾ ਜੀ, ਕਰਦੇ ਹਾਂ ਫਿਰ ਗੱਲਾਂ ਬਾਤਾਂ ਸ਼ੁਰੂ ਆਪਾਂ। ਤੇ ਹਾਂਜੀ ਮਾਤਾ ਜੀ, ਕਿਵੇਂ, ਠੀਕ ਠਾਕ ਹੋ? ਠੀਕ ਠਾਕ, ਵਧੀਆ ਪੁੱਤ। ਅੱਛਾ ਜੀ। ਤੇ ਮਾਤਾ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛੂੰਗੀ ਕਿ ਸਾਨੂੰ ਥੋੜ੍ਹਾ ਜਿਹਾ ਨਾ ਆਪਣੇ ਪਿੰਡ ਬਾਰੇ ਦੱਸੋ। ਹਾਂਜੀ, ਸਾਡਾ ਪਿੰਡ ਵੀ ਫਿਰੋਜ਼ਪੁਰ ਹੈ। ਹਾਂਜੀ, ਸਿਟੀ ਦੇ ਨਾਲ। ਹਾਂਜੀ, ਤੇ ਬਿਲਕੁਲ ਵੀ ਸਾਡਾ ਉੱਥੇ ਜਾਜ ਗਰਾਊਂਡ ਹੈ, ਫੱਤੂ ਵਾਲਾ ਸਾਡਾ ਪਿੰਡ ਹੈ। ਹਾਂਜੀ। ਤੇ ਵਧੀਆ ਹੈ। ਅੱਛਾ ਜੀ। ਤੇ ਜਿਵੇਂ ਤੁਸੀਂ ਕਿਹਾ ਵੀ ਫਿਰੋਜ਼ਪੁਰ ਦੇ ਕੋਲੇ ਹੈ ਤੇ ਉੱਥੇ ਜਹਾਜ਼ ਦਾ ਕੋਈ ਗਰਾਊਂਡ ਬਣਿਆ ਹੋਇਆ, ਉਹ ਕਾਹਦੇ ਵਾਸਤੇ ਬਣਿਆ ਫਿਰ? ਉਹ ਬਣਿਆ ਸੀ, ਕੋਈ ਮੰਤਰੀ ਆਉਂਦਾ ਸੀ ਤੇ ਉੱਥੇ ਉਤਰਦੇ ਸੀ। ਠੀਕ ਹੈ ਤੇ ਜੀ। ਉੱਥੋਂ ਉਤਰ ਕੇ ਫਿਰ ਅੱਗੇ ਜਾਂਦੇ ਸੀ ਜਿੱਥੇ ਜਾਣਾ ਹੁੰਦਾ ਹੈ। ਹਾਂਜੀ, ਹਾਂਜੀ, ਠੀਕ ਹੈ ਜੀ। ਫਿਰ ਇਹਦਾ ਮਤਲਬ ਤੁਹਾਡਾ ਪਿੰਡ ਥੋੜਾ ਮਸ਼ਹੂਰ ਵੀ ਹੋਣਾ ਨਾ ਲੋਕਾਂ 'ਚ? ਬਹੁਤ ਮਸ਼ਹੂਰ ਹੈ, ਕੈਂਟ ਦੇ ਨਾਲ ਹੈ, ਬਹੁਤ ਮਸ਼ਹੂਰ ਹੈ ਸਾਡਾ ਪਿੰਡ। ਅੱਛਾ ਜੀ, ਜਾਣੀ ਕਿ ਮਿਲਟਰੀ ਵਾਲੇ ਕੈਂਟ ਦੇ ਨਾਲ ਹੈ। ਹਾਂਜੀ, ਠੀਕ ਹੈ ਆਂਟੀ। ਤੇ ਆਂਟੀ ਜੀ, ਤੁਸੀਂ ਕੰਮਕਾਰ ਕੀ ਕਰਦੇ ਹੋ ਉੱਥੇ? ਅਸੀਂ ਤਾਂ ਵਾਹੀ ਕਰਦੇ ਹਾਂ ਬੇਟਾ। ਅੱਛਾ ਜੀ, ਠੀਕ ਹੈ ਜੀ। ਬਸ ਵਾਹੀ ਦਾ ਹੀ ਕਰਦੇ, ਹੋਰ ਨਹੀਂ ਕੰਮ ਕਰਦੇ। ਠੀਕ ਹੈ ਜੀ। ਤੇ ਜਿਵੇਂ ਤੁਸੀਂ ਕਿਹਾ ਵੀ ਬਾਈ ਕਰਦੇ ਹੋ, ਤਾਂ ਫਿਰ ਇਹ ਕੀ ਕਾਰਨ ਸੀਗਾ ਵੀ ਤੁਸੀਂ ਸੋਚਿਆ ਵੀ ਤੁਹਾਡੇ ਜਿਹੜੇ ਬੱਚੇ ਆ ਉਹ ਬਾਹਰ ਜਾਣ, ਜਿਵੇਂ ਕਿ ਤੁਹਾਡੀ ਬੇਟੀ ਹੁਣ ਇੱਥੇ ਆਸਟ੍ਰੇਲੀਆ ਆਈ ਹੋਈ ਹੈ? ਇੱਕ ਕੈਨੇਡਾ ਤੇ ਇੱਕ ਆਸਟ੍ਰੇਲੀਆ। ਅੱਛਾ ਜੀ। ਤੇ ਦੋ ਬੇਟੀਆਂ ਹੀ ਆ ਤੁਹਾਡੇ ਜਾਂ? ਨਹੀਂ, ਬੇਟਾ ਵੀ ਹੈਗਾ। ਅੱਛਾ ਜੀ, ਉਹ ਕਿੱਥੇ? ਬੇਟਾ ਮੇਰਾ ਉੱਥੇ ਇੰਡੀਆ ਹੀ ਹੈ। ਅੱਛਾ ਜੀ। ਤੇ ਉਹ ਕੀ ਕਰਦੇ ਆ ਫਿਰ? ਉਹ ਬਸ ਹੁਣ ਉਹਨੂੰ ਦੁਕਾਨ ਪਾ ਕੇ ਦਿੱਤੀ ਆ ਜੀ ਮੋਬਾਈਲਾਂ ਦੀ। ਅੱਛਾ ਜੀ। ਤੇ ਉੱਥੇ ਕੰਮ ਕਰਦਾ। ਉਹ ਪੜ੍ਹਿਆ ਘੱਟ ਸੀ, ਇਹ ਪੜ੍ਹ ਜ਼ਿਆਦਾ ਗਈਆਂ ਸੀ। ਅੱਛਾ ਜੀ। ਤੇ ਉਹ ਫਿਰ ਪੜ੍ਹਿਆ ਘੱਟ ਹੀ, ਉਹਦਾ ਕੋਈ ਪਲੇਨ ਹੀ ਨਹੀਂ ਬਣਿਆ ਹੈਗਾ। ਠੀਕ ਹੈ ਜੀ। ਤੇ ਚਲੋ ਆਪਾਂ ਹੁਣ ਫਿਰ ਅਮਰਿੰਦਰ ਨੂੰ ਪੁੱਛਦੇ ਹਾਂ ਵੀ ਤੁਹਾਡਾ ਫਿਰ ਬਾਹਰ ਆਉਣ ਦਾ ਸਬੱਬ ਕਿਵੇਂ ਬਣਿਆ ਸੀਗਾ? ਬਸ ਮੇਰੀ ਤਾਂ ਕੋਈ ਇਹੋ ਜਿਹਾ ਪਲਾਨ ਨਹੀਂ ਸੀ ਵੀ ਮੈਂ ਬਾਹਰ ਆਵਾਂ। ਇਹ ਮੇਰੀ ਕਿਸਮਤ ਮੈਨੂੰ ਲੈ ਆਈ ਤੇ ਮੇਰੇ ਨਾਲ ਦਾ ਸਾਥੀ ਲੈ ਆਇਆ। ਠੀਕ ਹੈ। ਇਹ ਸੁਖਚੈਨ ਸਿੰਘ ਦਾ ਹੀ ਸੀ ਵੀ ਮੈਂ ਬਾਹਰ ਜਾਣਾ, ਮੈਂ ਬਾਹਰ ਜਾਣਾ। ਹਾਂਜੀ। ਬਸ ਉਹਨਾਂ ਦੇ ਨਾਲ ਫਿਰ ਮੈਨੂੰ ਆਉਣਾ ਹੀ ਪੈਣਾ ਸੀਗਾ। ਠੀਕ ਹੈ ਜੀ। ਮੈਂ ਕਿਹਾ ਤੇ ਜਾਨੀ ਕਿ ਬਾਹਰ ਆਉਣ ਲਈ ਫਿਰ ਉਹਨਾਂ ਨੇ ਆਈਲੈਟਸ ਕੀਤੀ ਜਾਂ ਤੁਸੀਂ ਕੀਤੀ ਸੀ? ਕਰਦੇ ਸੀ, ਦੋਨੇ ਹੀ ਸੀਗੇ। ਤੇ ਮੇਰੀ ਨੀਤ ਨਹੀਂ ਸੀ ਕਿ ਵੀ ਮੈਂ ਬਾਹਰ ਆਉਣਾ। ਹਾਂਜੀ। ਤੇ ਮੈਂ ਪਾਸਪੋਰਟ ਹੀ ਨਾ ਬਣਨਾ ਦਿੱਤਾ ਤੇ ਸੁਖਚੈਨ ਦਾ ਪਾਸਪੋਰਟ ਹੈਗਾ ਸੀਗਾ ਤੇ ਉਹਨਾਂ ਨੇ ਫਿਰ ਆਪਦਾ ਟੈਸਟ ਦੇ ਕੇ ਤੇ ਬੈਂਡ ਲੈ ਕੇ ਬਾਹਰ ਦੀ ਤਿਆਰੀ ਕਰ ਲਈ। ਠੀਕ ਹੈ ਜੀ। ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਕੋਈ ਪਲਾਨ ਨਹੀਂ ਸੀ ਜਾਂ ਤੁਸੀਂ ਕੋਈ ਨੀਤ ਨਹੀਂ ਸੀ ਤੁਹਾਡੀ ਆਉਣ ਦੀ, ਹੈ ਨਾ? ਪਰ ਕਿਤੇ ਇਹ ਤਾਂ ਨਹੀਂ ਹੋਇਆ ਵੀ ਇੱਥੇ ਆ ਕੇ ਕਦੇ ਪਛਤਾਵਾ ਹੋਇਆ ਹੋਵੇ ਮੁੜ ਕੇ? ਨਹੀਂ, ਸ਼ੁਰੂ ਚ ਤਾਂ ਬੜਾ ਲੱਗਾ ਵੀ ਕਿੱਥੇ ਆ ਕੇ ਫਸ ਗਏ ਆ, ਕੋਈ ਹੈ ਨਹੀਂ ਲਾਈਫ, ਦਿਹਾੜੀਆਂ ਕਰੀ ਜਾਂਦੇ ਆ, ਕਿਤੇ ਕਲੀਨਿੰਗ ਦਾ ਕੰਮ ਲੱਭਦੇ ਪਏ ਆ ਵੀ ਕਿਤੋਂ ਕੰਮ ਲੱਭ ਜੇ, ਘਰ ਦਾ ਕਿਰਾਇਆ ਦੇਣਾ ਹੈ, ਖਰਚਾ ਖਾਣ ਪੀਣ ਨੂੰ ਲੈ ਕੇ ਆਉਣਾ ਹੈ। ਸ਼ੁਰੂ ਚ ਤਾਂ ਐਂ ਲੱਗਦਾ ਵੀ ਕਿੱਥੇ ਸਰਦਾਰੀ ਕਰਦੇ ਤੇ ਕਿੱਥੇ ਆ ਕੇ ਬਹਿ ਗਏ ਆ। ਤੇ ਮੁੜ ਕੇ ਫਿਰ ਹੌਲੀ ਹੌਲੀ ਸਾਰੇ ਲੋਕਾਂ ਨੂੰ ਵੇਖ ਵੀ ਦਿਹਾੜੀ ਕਰਦਾ, ਉਹ ਵੀ ਕਰਦਾ, ਸਾਰੇ ਕਰਦੇ। ਫਿਰ ਅਸੀਂ ਵੀ ਲੱਗ ਪਏ ਨਾਲ। ਹਾਂਜੀ, ਹਾਂ। ਤੇ ਹੁਣ ਵਧੀਆ ਲੱਗਦਾ? ਹੁਣ ਤਾਂ 10 ਸਾਲ ਹੋ ਗਏ, ਹੁਣ ਤਾਂ ਵਧੀਆ ਸਭ ਕੁਝ। ਹੁਣ ਇੱਥੇ ਹੀ ਲੱਗਦਾ ਵੀ ਹੁਣ ਸੈੱਟ ਆ, ਠੀਕ, ਹੁਣ ਕੋਈ ਚੱਕਰ ਨਹੀਂ। ਬਾਕੀ ਮੈਨੂੰ ਲੱਗਦਾ ਵੀ ਥੋੜਾ ਜਿਹਾ ਆਪਾਂ ਨੂੰ ਸ਼ੁਰੂ ਚ ਕੰਮ ਕਰਨਾ ਇਸ ਕਰਕੇ ਵੀ ਔਖਾ ਲੱਗਦਾ ਹੁੰਦਾ, ਕਿਉਂਕਿ ਇੰਡੀਆ 'ਚ ਆਪਾਂ ਸਿਰਫ ਪੜ੍ਹਨ ਵੱਲ ਜ਼ਿਆਦਾ ਧਿਆਨ ਦਿੰਦੇ ਹੁੰਦੇ ਉੱਥੇ ਆਪਾਂ ਕੰਮ ਕੁਮ ਘੱਟ ਕਰਦੇ, ਮੰਮੀ ਵੀ ਘਰ ਦਾ ਕੰਮ ਕਰ ਲੈਂਦੀਆਂ। ਜੇ ਕਿਤੇ ਮਾੜਾ ਮੋਟਾ ਕਹਿਤਾ ਤੇ ਚੱਲ ਕਰ ਲਿਆ, ਠੀਕ ਆ, ਜਿੰਨਾ ਕੁ ਘਰ ਦਾ ਆਪਾਂ ਕਰਦੇ। ਇੱਥੇ ਸਾਰਾ ਹੀ ਘਰ ਦਾ ਵੀ ਕਰੋ
ਬਾਹਰ ਦਾ ਵੀ ਕਰੋ। ਫਿਰ ਉਸ ਤੋਂ ਬਾਅਦ ਜ਼ਿਆਦਾ ਔਖਾ ਉਦੋਂ ਹੋ ਗਿਆ ਸੀ, ਸਾਨੂੰ ਲੱਗਣ ਲੱਗ ਗਿਆ ਜਦੋਂ ਫਿਰ ਸਮਰ ਹੋਇਆ, ਸਟੂਡੈਂਟ ਸੀਗੇ, ਘਰ ਵੀ ਸ਼ੇਅਰਿੰਗ 'ਚ ਰਹਿੰਦੇ ਸੀਗੇ ਅਸੀਂ, ਬੜੀ ਪ੍ਰੋਬਲਮ ਆਉਂਦੀ ਸੀਗੀ। ਤੇ ਫਿਰ ਅਸੀਂ ਜਿੱਦਾਂ ਬੜਾ ਔਖਾ ਜਿਹਾ ਹੋਇਆ ਸਾਨੂੰ, ਤੇ ਅਸੀਂ ਫਿਰ ਮੰਮੀ ਨੂੰ ਬੁਲਾਇਆ, ਤੇ ਮੰਮੀ ਦੇ ਨਾਲ ਫਿਰ ਅਸੀਂ ਕਿਹਾ ਵੀ ਚੱਲ ਇਹਨੂੰ ਇੰਡੀਆ ਭੇਜ ਦਿੰਦੇ। ਮੰਮੀ ਸਾਡੇ ਕੋਲ 3 ਮਹੀਨੇ ਰਹੇ ਆ, ਤੇ ਫਿਰ ਸਮਰ ਨੂੰ ਲੈ ਕੇ ਤੇ ਇੰਡੀਆ ਚਲੇ ਗਏ ਸੀ। ਔਖਾ ਤਾਂ ਬੜਾ ਸੀ ਉਹ ਵੀ ਟਾਈਮ, ਇੰਡੀਆ ਭੇਜਣਾ ਬੱਚੇ ਨੂੰ ਬੜਾ ਔਖਾ ਸੀ, ਪਰ ਕੀ ਕਰਦੇ, ਕੋਈ ਸਮਝ ਲੜ ਵੀ ਪਏ ਸੀ ਆਪਸ 'ਚ ਵੀ ਕੀ ਇਹੋ ਜਿਹੀ ਲਾਈਫ ਨੂੰ ਕਿੱਥੇ ਲਿਆ ਕੇ ਤੁਸੀਂ ਬੱਚੇ ਨਾਲੋਂ ਵੀ ਵੱਖ ਕਰ ਲਿਆ ਸਾਰਾ ਕੁਝ। ਪਰ ਆਪੇ ਹੀ ਫਿਰ ਹੌਲੀ ਹੌਲੀ ਸਾਰਾ ਕੁਝ ਸੈੱਟ ਹੁੰਦਾ ਹੋ ਗਿਆ। ਹਾਂ ਭੈਣ, ਇਹ ਗੱਲ ਤਾਂ ਹੈਗੀ ਹੈ, ਮਤਲਬ ਕਿ ਪ੍ਰਦੇਸਾਂ ਜਾ ਕੇ ਆਪਾਂ ਨੂੰ ਇਹੀ ਤਾਂ ਦੁੱਖ ਹੁੰਦੇ ਆ ਕਿ ਇੱਕ ਤਾਂ ਆਪਾਂ ਕੰਮ ਕਰਨਾ, ਫੀਸਾਂ ਭਰਨੀਆਂ, ਉੱਤੋਂ ਫਿਰ ਬੱਚਿਆਂ ਤੋਂ ਵੀ ਦੂਰ ਹੋ ਜਾਣਾ, ਹਨਾ, ਸਾਰੀਆਂ ਚੀਜ਼ਾਂ ਹੈਗੀਆਂ। ਹਾਂ। ਤੇ ਇਹ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਬੱਚੇ ਨੂੰ ਫਿਰ ਮਾਤਾ ਆ ਕੇ ਲੈ ਕੇ ਗਏ, ਤਾਂ ਮੈਂ ਥੋੜਾ ਜਿਹਾ ਮਾਤਾ ਨੂੰ ਪੁੱਛਦੀ ਹਾਂ ਹੁਣ ਵੀ ਮਾਤਾ ਜੀ, ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਇੱਥੋਂ ਲਿਜਾਣ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਦੋਂ ਤੁਹਾਡੇ ਬੱਚੇ ਇੱਧਰ ਨੂੰ ਆ ਗਏ ਸੀ ਹਨਾ, ਤੇ ਤੁਸੀਂ ਉਦੋਂ ਕੀ ਮਹਿਸੂਸ ਕਰਦੇ ਹੁੰਦੇ ਸੀ? ਉਦੋਂ ਬੜਾ ਮਹਿਸੂਸ ਹੋਇਆ ਪੁੱਤ ਬੇਟੀ ਨੂੰ ਤੋਰ ਕੇ। ਅੱਛਾ ਜੀ। ਕਿਉਂ ਮਾਵਾਂ ਧੀਆਂ ਦਾ ਇਹੋ ਤਾਂ ਹੁੰਦਾ ਵੀ ਧੀਆਂ ਨੂੰ ਤੋਂ ਪਹਿਲਾਂ ਘਰੋਂ ਤੋਰਨਾ, ਫਿਰ ਗਾਂ ਤੋਰਿਆ। ਹਾਂਜੀ, ਬਹੁਤ ਔਖਾ ਲੱਗਾ ਸੀ। ਸਹੀ ਗੱਲ ਹੈ। ਤੇ ਕੀ ਚੀਜ਼ ਤੁਹਾਨੂੰ ਲੱਗਦੀ ਹੁੰਦੀ ਸੀਗੀ ਵੀ ਜਦੋਂ ਆਏ ਸੀ? ਮੈਨੂੰ ਇਹ ਲੱਗਦਾ ਹੁੰਦਾ ਸੀ, ਮੈਂ ਪਤਾ ਨਹੀਂ ਮੇਰੀ ਧੀ ਨੇ ਰੋਟੀ ਖਾਧੀ ਕਿ ਨਹੀਂ ਖਾਧੀ। ਆਂਦੇ ਹੁੰਦੇ ਸੀ ਉੱਥੇ ਰੋਟੀ ਨਹੀਂ ਮਿਲਦੀ, ਉੱਥੇ ਬ੍ਰੈਡ ਹੀ ਮਿਲਦੇ ਨੇ, ਉੱਥੇ ਆਹ ਹੀ ਮਿਲਦਾ ਹੈ, ਵੀ ਮੀਟ ਮੂਟ ਹੀ ਮਿਲਦਾ ਹੈਗਾ। ਤੇ ਮੈਂ ਕਿਹਾ ਇਹ ਤੇ ਖਾਂਦੀਆਂ ਨਹੀਂ ਸੀ ਹੁੰਦੀਆਂ, ਇਹ ਕੀ ਕਰਨਗੀਆਂ ਹੁਣ। ਹਾਂ, ਤੇ ਵੈਸੇ ਫਿਰ ਹੌਲੀ ਹੌਲੀ ਜਦੋਂ ਇਹਨੇ 1-2 ਵਾਰ ਦੱਸਿਆ, ਮੈਂ ਆਖਣਾ ਸ਼ਾਇਦ ਹੋਵੇਗਾ ਮੰਮੀ ਇੱਥੇ ਸਭ ਕੁਝ ਹੈਗਾ, ਇੱਥੇ ਸਭ ਕੁਝ ਹੈਗਾ, ਰੋਟੀ ਹੈਗੀ, ਸਬਜ਼ੀਆਂ ਵੰਨ ਸਵੰਨੀਆਂ ਨੇ, ਦੁੱਧ ਵੀ ਹੈਗਾ। ਮੈਂ ਤਾਂ ਦੁੱਧ ਵੀ ਨਾ ਪੀਣਾ ਤੇ ਰੋਟੀ ਵੀ ਨਾ ਖਾਣੀ, ਕਈ ਵਾਰ ਆਖਣਾ ਖਰੇ ਉਹਨਾਂ ਖਾਧੀ ਕਿ ਨਹੀਂ ਖਾਧੀ, ਦੁੱਧ ਪੀਤਾ ਕਿ ਨਹੀਂ ਪੀਤਾ। ਜਦੋਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਿਆ ਵੀ ਇਹ ਕਿਵੇਂ ਰਹਿੰਦੇ ਇੱਥੇ, ਨਾ, ਫਿਰ ਮੈਨੂੰ ਸਬਰ ਹੋ ਗਿਆ। ਅੱਛਾ। ਤੇ ਆਂਟੀ, ਜਦੋਂ ਤੁਸੀਂ ਸਮਰ ਛੋਟਾ ਜਿਹਾ ਸੀਗਾ, ਤੁਸੀਂ ਆਏ, ਫਿਰ ਉਹਨੂੰ ਵਾਪਸ ਲੈ ਕੇ ਗਏ, ਹਨਾ, ਤੇ ਜਦੋਂ ਤੁਸੀਂ ਇੱਕ ਬਿਨਾਂ ਮਾਂ ਪਿਓ ਤੋਂ ਬੱਚੇ ਨੂੰ ਇੰਨੀ ਦੂਰ, ਹਨਾ, ਇੱਕ ਦੇਸ਼ ਤੋਂ ਦੂਜੇ ਦੇਸ਼ ਵੀ ਲੈ ਕੇ ਜਾਣਾ, ਤੇ ਤੁਹਾਡਾ ਉਹ ਸਫ਼ਰ ਕਿਹੋ ਜਿਹਾ ਰਿਹਾ ਸੀ? ਸਫ਼ਰ ਤਾਂ ਬਹੁਤ ਵਧੀਆ। ਮੇਰੇ ਉਹਨਾਂ ਬਹੁਤ ਬੱਚਿਆਂ ਦੀ ਬਹੁਤ ਕਦਰ ਕਰਦੇ ਨੇ। ਉਹਨਾਂ ਮੈਂ ਜਦੋਂ ਇੱਥੋਂ ਲੈ ਕੇ ਗਈ, ਉਹਨਾਂ ਨੇ ਬਹੁਤ ਸੋਹਣਾ ਪੰਘੂੜਾ ਇਹਨੂੰ ਲਾ ਕੇ ਵਿੱਚ ਪਾਇਆ। ਮੈਂ ਫਿਰ ਬਹੁਤ ਮੈਨੂੰ ਵਧੀਆ ਲੱਗਾ। ਮੈਂ ਕਿਹਾ ਮੇਰੇ ਬੱਚੇ ਦੀ ਬਹੁਤ ਸੇਵਾ ਕਰਦੇ ਨੇ। ਤੇ ਜਦੋਂ ਮਾੜਾ ਜਿਹਾ ਰੋਂਦਾ ਸੀ, ਉਸੇ ਵੇਲੇ ਕੱਢ ਕੇ ਮੈਨੂੰ ਫੜਾ ਦਿੰਦੀਆਂ ਸੀ, ਤੇ ਮੈਂ ਦੁੱਧ ਬਣਾ ਕੇ ਉਹਨੂੰ ਪਿਆ ਦਿੰਦੀ ਸੀ, ਫਿਰ ਮੇਰੇ ਕੋਲ ਫੜ ਕੇ ਵਿੱਚ ਪਾ ਦਿੰਦੀਆਂ ਸੀ। ਠੀਕ ਹੈ ਜੀ। ਹਾਂ, ਤੇ ਜਾਨੀ ਕਿ ਸਾਨੂੰ ਕੋਈ ਤਕਲੀਫ ਨਹੀਂ ਹੋਈ? ਮੈਨੂੰ ਕੋਈ ਰਾਜ ਵਿੱਚ ਨਾ ਕੋਈ ਜਾਂ ਪਲੇਨ 'ਚ ਕੋਈ ਮੈਨੂੰ ਨਹੀਂ ਹੋਇਆ। ਅੱਛਾ ਜੀ। ਤੇ ਪਲੇਨ 'ਚ ਜਿਵੇਂ ਥੋੜਾ ਜਿਹਾ ਕੋਈ ਭਾਸ਼ਾ ਦਾ ਤੁਹਾਨੂੰ ਕੋਈ ਭਾਸ਼ਾ ਦਾ ਕਰਕੇ ਕੋਈ ਤਕਲੀਫ ਆਈ ਹੋਵੇ ਵੀ ਜਿਵੇਂ ਉਹ ਇੰਗਲਿਸ਼ ਬੋਲਦੇ ਸੀ, ਜਾਂ ਤੁਹਾਨੂੰ ਆਉਂਦੀ ਸੀ ਜਾਂ ਨਹੀਂ ਆਉਂਦੀ ਸੀ? ਨਾ, ਮੈਨੂੰ ਇੰਗਲਿਸ਼ ਨਹੀਂ ਆਉਂਦੀ, ਨਾ ਮੈਨੂੰ ਹਿੰਦੀ ਆਉਂਦੀ, ਮੈਂ ਤਾਂ ਪੰਜਾਬੀ ਬੋਲਦੀ। ਤੇ ਬਸ ਮੈਨੂੰ ਇੰਡੀਅਨ ਮਿਲ ਹੀ ਜਾਂਦੇ ਸੀ ਵਿੱਚ ਹੈਲਪ ਕਰਨ ਵਾਲੇ, ਤੇ ਬਸ ਉਹ ਗੋਰੀਆਂ ਵੀ ਇੰਨਾ ਸਮਝੀ ਜਾਂਦੀਆਂ ਸੀ। ਜਦੋਂ ਬੋਤਲ ਫੜਾਈ ਦੀ ਤੇ ਪਾਣੀ ਉੱਥੇ ਮੈਂ ਚਲੀ, ਮੈਂ ਉਹਨਾਂ ਦੀ ਕਿਚਨ 'ਚ ਚਲੀ ਗਈ ਤੇ ਮੈਂ ਉੱਥੋਂ ਹੀ ਪਾ ਲਿਆਉਂਦੀ ਸਾਂ। ਅੱਛਾ, ਆਪ ਹੀ ਚੱਲ ਜਾਂਦੀ ਸੀ? ਆਪ ਹੀ ਚੱਲ ਜਾਂਦੀ ਸੀ, ਮੈਂ ਉੱਥੋਂ ਪਾ ਲਿਆਉਂਦੀ ਸੀ, ਮੈਂ ਇੰਨਾ ਨਹੀਂ ਕਰਦੀ ਸੀ। ਇੱਕ ਆਂਟੀ ਜੀ, ਵੀ ਜਿਵੇਂ ਤੁਸੀਂ ਤਾਂ ਗੁਰਸਿੱਖ ਹੋ ਨਾ, ਤੁਹਾਡਾ ਅੰਮ੍ਰਿਤ ਛਕਿਆ ਹੋਇਆ, ਤੇ ਤੁਹਾਡਾ ਕੋਈ ਜਿਵੇਂ ਤੁਸੀਂ ਆਪਾਂ ਕੜਾ ਪਾਉਣੇ ਆ ਜਾਂ ਸ੍ਰੀ ਸਾਹਿਬ ਪਾਇਆ ਹੁੰਦਾ, ਉਹਦੇ ਕਰਕੇ ਕੋਈ ਜਹਾਜ਼ 'ਚ ਤਕਲੀਫ ਆਈ ਹੋਵੇ? ਉਹਦੇ ਕਰਕੇ ਜਹਾਜ਼ 'ਚ ਉਹ ਤਾਂ ਵੀ ਉਹਨਾਂ ਇੰਡੀਅਨ ਦਿੱਲੀੋਂ ਹੀ ਉਹਨਾਂ ਤੇ ਲਵਾ ਦਿੱਤਾ ਸੀ। ਅੱਛਾ, ਦੱਸਤਾ ਸੀ ਤੁਹਾਨੂੰ ਕੁਛ ਉਹਨਾਂ ਨੇ? ਹਾਂ, ਉਹਨਾਂ ਨੇ ਪਹਿਲਾਂ ਦੱਸਤਾ ਸੀ ਵੀ ਇਹ ਤੁਸੀਂ ਲਾ ਦਿਓ। ਠੀਕ ਹੈ। ਤੇ ਫਿਰ ਮੈਂ ਵਾਪਸ ਫੜਾਤਾ ਸੀ। ਹਾਂਜੀ, ਲਾ ਕੇ। ਅੱਛਾ, ਤੇ ਕਿਹਨੂੰ ਫੜਾਇਆ ਸੀ? ਕਿ ਇਹਦੇ ਡੈਡੀ ਆਏ ਸੀ ਤੇ ਉਹਨਾਂ ਨੇ ਫੜਾ ਦਿੱਤਾ ਸੀ। ਠੀਕ ਹੈ ਜੀ। ਉਹਨਾਂ ਨੂੰ ਫੜਾਤਾ ਸੀ, ਵਾਪਸ ਕਰਤਾ ਸੀ। ਤੇ ਕੜੇ ਵੀ ਫਿਰ ਲਾਉਂਦੇ ਸੀ, ਤੇ ਕੜੇ ਤੇ ਫਿਰ ਮੇਰੇ ਉਦੋਂ ਲੱਥੇ ਨਾ ਹੋਣ ਜਾਣੀ ਕਿ ਹੋ ਗਏ ਨੇ, ਉਦੋਂ ਤਾਂ ਫਿਰ ਲੈਂਦੇ ਨਹੀਂ। ਮੈਂ ਲੈਂਦੇ ਤਾਂ ਲਾ ਲਓ ਭਾਈ। ਇਹ ਲੈਂਦੇ ਤਾਂ ਨਹੀਂ ਗਏ। ਹਾਂ। ਅੱਛਾ, ਫਿਰ ਨਹੀਂ ਲਾਏ? ਨਹੀਂ, ਮੈਂ ਇਹ ਨਹੀਂ ਲਾਏ। ਅੱਛਾ ਜੀ। ਤੇ ਖਾਣ ਪੀਣ ਦਾ ਕੋਈ ਖਾਣ ਪੀਣ ਦਾ ਤਾਂ ਫਿਰ ਮੈਂ ਨਾ ਮਾੜਾ ਮੋਟਾ ਵਿੱਚ ਵਹਿੰਦੀ ਸੀ, ਮੈਨੂੰ ਚੰਗਾ ਨਹੀਂ ਲੱਗਦਾ। ਫਿਰ ਇੱਕ ਇੰਡੀਅਨ ਬੀਬੀ ਉੱਠ ਕੇ ਆਈ, ਉਹਦੀ ਤੁਸੀਂ ਖਾਂਦੇ ਕਿਉਂ ਨਹੀਂ? ਮੈਂ ਕਿਹਾ ਮੈਨੂੰ ਇਹ ਚੰਗਾ ਨਹੀਂ ਲੱਗਦਾ। ਤੇ ਉਹਨੇ ਫਿਰ ਮੈਨੂੰ ਕੱਢ ਕੇ ਦਿੱਤਾ, ਆਂਦੀ ਤੂੰ ਆਹ ਚੀਜ਼ ਖਾ ਲਾ ਤੇ ਆਹ ਚੀਜ਼ ਖਾ ਲਾ। ਮੈਂ ਚੌਲ ਖਾ ਲਏ ਥੋੜੇ ਜਿਹੇ। ਹਾਂਜੀ। ਤੇ ਬਸ ਮੈਂ ਇਸ ਤਰ੍ਹਾਂ ਮੈਂ ਜੂਸ ਜਾਸ ਪੀ ਕੇ ਮੇਰਾ ਪਲੇਨ ਦਾ ਸਫ਼ਰ ਪੂਰਾ ਹੋ ਗਿਆ। ਤੇ ਚੰਗਾ ਕਿਵੇਂ ਲੱਗਿਆ ਸੀ? ਤੁਹਾਨੂੰ ਵਹਿਮ ਸੀ ਕੋਈ ਵੀ ਕਿਤੇ? ਵਹਿਮ ਵੀ ਮੈਂ ਆਂਦੀ ਹਾਂ ਵਿੱਚ ਕਿਤੇ ਮੀਟ ਨਾ ਹੋਵੇ ਇਹਦੇ। ਅੱਛਾ। ਤੇ ਕੁਛ ਨਾ ਹੋਵੇ। ਫਿਰ ਵੀ ਖਾਣਾ ਤਾਂ ਮਾਰੀ ਦਿਆ ਹੀ ਪੈਂਦਾ ਮਾੜਾ ਮੋਟਾ ਵਿੱਚੋਂ, ਤੇ ਪਰ ਨਹੀਂ, ਆਪਾਂ ਖਾ ਕੇ ਨਹੀਂ ਰਾਜੀ। ਹਾਂਜੀ, ਕਿਉਂਕਿ ਮੈਨੂੰ ਲੱਗਦਾ ਵੀ ਆਪਣੇ ਤਾਂ ਜ਼ਿਆਦਾਤਰ ਇਹੀ ਹੁੰਦਾ ਕਿ ਆਪਾਂ ਘਰ ਦਾ ਹੀ ਖਾਂਦੇ ਆ ਨਾ, ਕਦੇ ਬਾਹਰੋਂ ਖਾਦਾ ਨਹੀਂ ਹੁੰਦਾ ਗਾ। ਜਦੋਂ ਤੁਸੀਂ ਕਿਹਾ ਵੀ ਤੁਸੀਂ ਸ੍ਰੀ ਸਾਹਿਬ ਲਾ ਕੇ ਫਿਰ ਅੰਕਲ ਨੂੰ ਫੜਾਤਾ ਸੀਗਾ, ਤੇ ਫਿਰ ਤੁਹਾਨੂੰ ਕੋਈ ਐਂ ਜੇ ਤਾਂ ਨਹੀਂ ਲੱਗਿਆਗਾ ਵੀ ਮੈਂ ਆਪਦੇ ਧਰਮ ਤੋਂ ਕੋਈ ਦੂਰ ਹੋ ਰਹੀ ਆ ਜਾਂ ਕੋਈ? ਐਂ ਤਾਂ ਲੱਗਦਾ ਹੀ ਆ ਵੀ ਧਰਮ ਤੋਂ ਇਹਨਾਂ ਨੂੰ ਸਾਡਾ ਸ੍ਰੀ ਸਾਹਿਬ
ਵੀ ਦਿੱਲੀ ਵਾਲਿਆਂ ਨੂੰ ਨਹੀਂ ਲਵਾਉਣਾ ਚਾਹੀਦਾ। ਚਲੋ ਬਾਹਰ ਆਸਟ੍ਰੇਲੀਆ ਇੱਥੇ ਤਾਂ ਲਵਾ ਲੈਣ, ਹਾਂਜੀ ਤੇ ਸਾਨੂੰ ਹੁੰਦਾ ਵੀ ਚੱਲ ਇਹਨਾਂ ਨੂੰ ਪਤਾ ਨਹੀਂ ਸਾਡੇ ਕਲਚਰ ਦਾ ਵੀ ਕੀ ਆ, ਹਾਂਜੀ ਤੇ ਉਹ ਦਿੱਲੀ ਵਾਲੇ ਹੀ ਲਵਾ ਦਿੰਦੇ। ਫਿਰ ਸਾਨੂੰ ਫੀਲ ਜਿਹਾ ਤਾਂ ਹੁੰਦਾ ਹੀ ਆ ਵੀ ਸਾਡੀ ਸਿੱਖੀ ਹੈ, ਕਿਸ ਤਰ੍ਹਾਂ ਕਰ ਰਹੇ ਨੇ। ਹਾਂ 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 ਪਰ ਆਂਟੀ ਉਹ ਕਈ ਵਾਰੀ ਇਹ ਵੀ ਹੁੰਦਾ ਨਾ, ਉਹ ਮੰਨਦੇ ਆ ਵੀ ਸੇਫਟੀ ਰੀਜ਼ਨ ਹੈ ਵੀ ਤਾਂ ਕਰਕੇ ਅਸੀਂ ਲਵਾ ਦਿੰਨੇ ਆ ਨਾ। ਤੇ ਤੁਹਾਡੇ ਮਨ 'ਚ ਇਹ ਤਾਂ ਨਹੀਂ ਆਇਆ ਵੀ ਜਦੋਂ ਤੁਹਾਡਾ ਸ੍ਰੀ ਸਾਹਿਬ ਲਵਾਇਆ ਵੀ ਮੈਂ ਬਾਹਰਲੇ ਦੇਸ਼ ਹੁਣ ਨਹੀਂ ਜਾਣਾਗਾ, ਵੀ ਆਹ ਕੀ ਹੋ ਰਿਹਾ? ਉਦੋਂ ਫਿਰ ਹੁੰਦਾ ਤਾਂ ਹੈ ਜਿਵੇਂ ਪਤਾ ਨਹੀਂ ਕੀ ਨਿਕਲਦਾ ਸਰੀਰ 'ਚੋਂ, ਇਦਾਂ ਹੀ ਹੋ ਜਾਂਦਾ ਹਾਂਜੀ ਤੇ ਮਹਿਸੂਸ ਜਿਹਾ ਤਾਂ ਬੜਾ ਹੁੰਦਾ ਤੇ ਪਰ ਹੁਣ ਕਰ ਨਹੀਂ ਸਕਦੇ ਕੁਛ, ਉੱਥੇ ਕਰੇ ਕੀ। ਹਾਂ ਤੇ ਸ੍ਰੀ ਸਾਹਿਬ ਫਿਰ ਤੁਸੀਂ ਇੱਥੇ ਆ ਕੇ ਵਾਪਸ ਆ ਕੇ ਪਾਇਆ ਸੀ? ਹਾਂਜੀ ਪਾਇਆ ਸੀ। ਤੇ ਨਾਲ ਲੈ ਕੇ ਆਏ ਸੀ? ਨਾ ਗੁਰਦੁਆਰਾ ਸਾਹਿਬ ਤੋਂ ਲਿਆ ਸੀ। ਅੱਛਾ ਇੱਥੋਂ ਗੁਰਦੁਆਰਾ ਸਾਹਿਬ ਤੋਂ ਮਿਲ ਗਿਆ ਸੀ। ਹਾਂਜੀ। ਤੇ ਅਮਰਿੰਦਰ ਜਿਵੇਂ ਆਂਟੀ ਨੇ ਦੱਸਿਆ ਵੀ ਇਹਨਾਂ ਦਾ ਸ੍ਰੀ ਸਾਹਿਬ ਉੱਥੇ ਦਿੱਲੀ ਲਹਾ ਲਿਆ ਸੀਗਾ ਹਨਾ, ਤੇ ਫਿਰ ਇੱਥੇ ਆ ਕੇ ਇਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਸਾਹਿਬ ਲਿਆ। ਤੇ ਤੁਹਾਨੂੰ ਕਿਵੇਂ ਲੱਗਿਆ ਸੀਗਾ ਵੀ ਜਿਵੇਂ ਆਪਾਂ ਸਿੱਖ ਹਾਂ ਹਨਾ, ਤੇ ਥੋੜਾ ਜਿਹਾ ਆਪਾਂ ਨੂੰ ਇਹ ਚੀਜ਼ ਫੀਲ ਹੁੰਦੀ ਹੈ ਵੀ ਜਿਹੜੇ ਸਾਡੇ ਪੰਜ ਕਕਾਰ ਹੈ, ਜਦੋਂ ਇੱਕ ਅੰਮ੍ਰਿਤਧਾਰੀ ਸਿੱਖ ਹੈ ਤਾਂ ਉਹਦੇ ਇਹ ਪੰਜ ਕਕਾਰ ਇੱਕ ਤਰ੍ਹਾਂ ਨਾਲ ਉਹਨਾਂ ਦੇ ਅੰਗਾਂ ਵਰਗੇ ਹੀ ਹੁੰਦੇ ਆ ਨਾ, ਤੇ ਆਪਾਂ ਜਿਵੇਂ ਆਪਣੇ ਸਰੀਰ ਤੋਂ ਕੋਈ ਅੰਗ ਨਹੀਂ ਦੂਰ ਕਰ ਸਕਦੇ ਤਾਂ ਆਪਾਂ ਇੱਕ ਕਕਾਰ ਵੀ ਨਹੀਂ ਦੂਰ ਕਰ ਸਕਦੇ। ਤੇ ਇਹ ਜਦੋਂ ਮੰਮੀ ਨੇ ਆਏ ਸਾਡੇ ਕੋਲੇ, ਅਸੀਂ 에ਅਰਪੋਰਟ ਤੇ ਆਉਂਦੇ ਮੰਮੀ ਨੇ ਪਹਿਲਾਂ ਮੈਨੂੰ ਇਹ ਗੱਲ ਹੀ ਕਹੀ ਵੀ ਮੇਰਾ ਸ੍ਰੀ ਸਾਹਿਬ ਲਵਾ ਲਿਆ ਤੇ ਮੈਂ ਇਹਨੂੰ ਹੁਣ ਮੈਂ ਕੀ ਕਰਨਾ, ਮੈਨੂੰ ਤਾਂ ਅੰਮ੍ਰਿਤ ਜਾ ਕੇ ਦੁਬਾਰਾ ਛਕਣਾ ਪੈਣਾ, ਮੈਂ ਤਾਂ ਤੇਰੇ ਬਾਹਰ ਕਾਹਤੋਂ ਆਈ। ਅੱਛਾ ਅਸੀਂ ਫਿਰ ਮੰਮੀ ਨੂੰ ਇਹ ਕਿਹਾ ਵੀ ਚੱਲ ਕੋਈ ਨਾ ਆਪਾਂ ਗੁਰੂ ਘਰ ਚੱਲਦੇ। ਮੰਮੀ ਜਿੱਦਾਂ ਹੀ ਘਰੇ ਆਏ ਸਾਨੂੰ ਕਹਿੰਦੀ ਪਹਿਲਾਂ ਮੈਨੂੰ ਗੁਰੂ ਘਰ ਲੈ ਕੇ ਚੱਲੋ। ਅਸੀਂ ਉੱਥੇ ਲੈ ਕੇ ਗਏ, ਅਸੀਂ ਉੱਥੇ ਗ੍ਰੰਥੀ ਸਾਹਿਬ ਜੀ ਨਾਲ ਗੱਲ ਕੀਤੀ ਵੀ ਸਾਨੂੰ ਸ੍ਰੀ ਸਾਹਿਬ ਚਾਹੀਦਾ। ਉਹ ਕਹਿੰਦੇ ਵੀ ਸ਼ਾਮ ਨੂੰ ਆਇਓ ਤੇ ਅਸੀਂ ਤੁਹਾਨੂੰ ਸ੍ਰੀ ਸਾਹਿਬ ਦੇ ਦਾਂਗੇ। ਫਿਰ ਉਹਨਾਂ ਨੇ ਸਾਨੂੰ ਸ੍ਰੀ ਸਾਹਿਬ ਦਿੱਤਾ। ਮੰਮੀ ਨੇ ਫਿਰ ਇਸ਼ਨਾਨ ਕਰਕੇ ਪਾਠ ਕਰਕੇ ਅਰਦਾਸ ਕਰਕੇ ਉਹਦਾ ਸ੍ਰੀ ਸਾਹਿਬ ਪਾ ਲਿਆ। ਪਰ ਮੈਂ ਇਸ ਗੱਲ ਨਾਲ ਕੁਛ ਹੱਦ ਤੱਕ ਆਪਾਂ ਸਹਿਮਤ ਵੀ ਹੋ ਸਕਦੇ, ਕਿਉਂਕਿ ਉੱਥੇ ਸਿਕਿਉਰਿਟੀ ਰੀਜ਼ਨ ਇਹ ਆਉਂਦਾ ਵੀ ਉਹ ਕਹਿੰਦੇ ਵੀ ਨਹੀਂ ਇਹ ਸੇਫ ਨਹੀਂਗਾ, ਇੱਕ ਤਰ੍ਹਾਂ ਦਾ ਉਹ ਹਥਿਆਰ ਮੰਨਦੇ ਆ। ਠੀਕ ਹੈ। ਦੂਜੀ ਗੱਲ ਇਹ ਸੋਚਦੇ ਆ ਵੀ ਸਾਡਾ ਸਿੱਖ ਕਲਚਰ ਆ, ਉਹਦੇ ਵਿੱਚ ਪੰਜ ਕੰਕਾਰ ਜ਼ਰੂਰੀ ਆ। ਵੀ ਦਿੱਲੀ ਵਾਲਿਆਂ ਨੂੰ ਐਟਲੀਸਟ ਥੋੜਾ ਜਿਹਾ ਸਮਝਣਾ ਚਾਹੀਦਾ ਇਸ ਚੀਜ਼ ਨੂੰ, ਵੀ ਉਹ ਕਰਨ ਵੀ ਇਹ ਜ਼ਰੂਰੀ ਕਰ ਦੇਣ ਵੀ ਤੁਸੀਂ ਪਾ ਕੇ ਜਾ ਸਕਦੇ ਹੋ। ਠੀਕ ਹੈ ਵੀ ਸੇਫ ਵੀ ਉਹ ਦੂਰ ਨਹੀਂ ਕਰ ਸਕਦੇ ਆਪਣੇ ਆਪ ਤੋਂ, ਇਹਨਾਂ ਦੇ ਇੱਕ ਅੰਗ ਸਰੀਰ ਦਾ ਇੱਕ ਅੰਗ ਬਣ ਚੁੱਕਾ ਹੁੰਦਾ ਤੇ ਜਦੋਂ ਕਿਸੇ ਅੰਗ ਨੂੰ ਨਾਲੋਂ ਲਾ ਦਿੱਤਾ ਜਾਵੇ ਤੇ ਉਹਨੂੰ ਫੀਲ ਤਾਂ ਆਪੇ ਹੋਣਾ ਹੀ ਹੋਣਾ। ਪਰ ਜਿਵੇਂ ਆਪਾਂ ਇੱਥੇ ਆ ਤਾਂ ਇੱਥੇ ਵੀ ਮੈਂ ਦੇਖਿਆ ਕਿ ਕੁਈਨਜ਼ਲੈਂਡ ਗਵਰਨਮੈਂਟ ਨੇ ਵੀ ਇੱਕ ਲਾਅ ਬਣਾਇਆ ਹੋਇਆ ਹੈ। ਹਾਂਜੀ ਉਹਨਾਂ ਨੇ ਆ ਪਿੱਛੇ ਜੇ ਆਪਣੇ ਗੁਰਦੁਆਰਾ ਸਾਹਿਬ ਵੀ ਕਾਫੀ ਇਸ ਚੀਜ਼ ਦਾ ਹੋਇਆ ਸੀਗਾ, ਜਿੱਦਾਂ ਕਹਿ ਲਓ ਆਪਾਂ ਰੋਲਾ ਜਿਹਾ ਪੈਂਦਾ ਤੇ ਪਟੀਸ਼ਨ ਪਾਈ ਸੀ ਗਵਰਨਮੈਂਟ ਨੂੰ, ਪਰ ਗਵਰਨਮੈਂਟ ਨੇ ਇਹ ਅਲਾਉ ਕੀਤਾ ਹੈ ਵੀ ਇੱਥੇ ਸਾਰੇ ਜਾਣੇ ਵੀ ਥੱਲੋਂ ਦੀ ਪਾਓ ਕਿਰਪਾਨ ਨੂੰ, ਤੇ ਸ੍ਰੀ ਸਾਹਿਬ ਨੂੰ ਥੱਲੋਂ ਦੀ ਪਾਉਣਾ, ਉੱਪਰ ਦੀ ਕਿਸੇ ਨੇ ਨਹੀਂ ਪਾ ਕੇ ਜਾਣਾ। ਇਹ ਇੱਥੋਂ ਦੀ ਜਿਹੜੇ ਲੋਕ ਨੇ ਉਹ ਕੀ ਸਮਝਦੇ ਨੇ, ਉਹ ਸਮਝਦੇ ਨੇ ਵੀ ਇਹ ਤੁਸੀਂ ਸਾਨੂੰ ਡਰਾਉਂਦੇ ਪਏ ਜੇ ਇਸ ਚੀਜ਼ ਨਾਲ, ਇਹ ਨਾਈਫ ਹੈ ਤੁਹਾਡਾ, ਉਹ ਨਾਈਫ ਸਮਝਦੇ ਆ। ਆਪਾਂ ਕਹਿੰਦੇ ਸਾਡਾ ਸੀ ਉਹ ਨਾਈਫ ਸਮਝਦੇ, ਉਹ ਕਹਿੰਦੇ ਵੀ ਤੁਸੀਂ ਸਾਨੂੰ ਨਾਈਫ ਨਾਲ ਡਰਾਉਂਦੇ ਤੇ ਪਰ ਅਸੀਂ ਮੈਂ ਤਾਂ ਹੁਣ ਇਹੀ ਸਾਰੇ ਪੇਰੈਂਟਸ ਨੂੰ ਕਹਿੰਦੀ ਵੀ ਜ਼ਰੂਰੀ ਨਹੀਂ ਵੀ ਤੁਸੀਂ ਥੱਲੋਂ ਦੀ ਪਾਓ ਉੱਤੋਂ ਦੀ ਪਾਓ, ਤੁਹਾਡਾ ਸ੍ਰੀ ਸਾਹਿਬ ਤੁਹਾਡੇ ਕੋਲ ਹੈ, ਤੁਸੀਂ ਥੱਲੋਂ ਦੀ ਪਾਓ। ਤੁਸੀਂ ਕਿਸੇ ਨੂੰ ਕਿਉਂ ਆਪਾਂ ਇੱਥੇ ਕਿਉਂ ਕਰਨਾ ਕਿਸੇ ਨੂੰ। ਹਾਂਜੀ ਦੋਸਤੋ, ਜਿਵੇਂ ਆਪਾਂ ਗੱਲ ਕੀਤੀ ਹੈ ਸ਼੍ਰੀ ਸਾਹਿਬ ਦੀ ਕਿ ਆਪਾਂ ਜਿਹੜੇ ਵੀ ਸਿੱਖ ਹਾਂ ਸਾਰੇ ਆਪਾਂ ਸ਼੍ਰੀ ਸਾਹਿਬ ਪਾਉਣੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ। ਤਾਂ ਕੁਝ ਕੁ ਜਿਹੜੇ ਆਪਣੇ ਦੇਸ਼, ਚਾਹੇ ਉਹ ਭਾਰਤ ਹੈ, ਚਾਹੇ ਆਸਟ੍ਰੇਲੀਆ, ਚਾਹੇ ਕੋਈ ਹੋਰ ਦੇਸ਼ ਹੈ, ਤਾਂ ਇਹਨਾਂ ਸਾਰੇ ਦੇਸ਼ਾਂ ਦੇ ਕਾਨੂੰਨ ਬਣੇ ਹੁੰਦੇ ਆ ਜਿਨ੍ਹਾਂ ਮੁਤਾਬਕ ਜੇ ਆਪਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਆ ਤਾਂ ਆਪਾਂ ਜਹਾਜ਼ ਦੇ ਵਿੱਚ ਸ੍ਰੀ ਸਾਹਿਬ ਨਹੀਂ ਪਾ ਸਕਦੇ। ਇਹ ਸਮੱਸਿਆ ਬਹੁਤ ਸਾਰੇ ਮਾਪਿਆਂ ਨੂੰ ਆਉਂਦੀ ਹੈ, ਪਰ ਕੁਝ ਕੁ ਮਾਪਿਆਂ ਨੇ ਮੈਨੂੰ ਇਹ ਵੀ ਦੱਸਿਆ ਕਿ ਜੇ ਆਪਾਂ ਵੱਡਾ ਸ੍ਰੀ ਸਾਹਿਬ ਨਹੀਂ ਪਾ ਸਕਦੇ ਨਾ, ਆਪਾਂ ਛੋਟਾ ਸ੍ਰੀ ਸਾਹਿਬ ਲੈ ਕੇ ਗਲੇ ਦੇ ਵਿੱਚ ਪਾ ਸਕਦੇ ਹਾਂ, ਕਿਉਂਕਿ ਆਪਾਂ ਨੂੰ ਇਹੀ ਹੁੰਦਾ ਹੈ ਕਿ ਸ੍ਰੀ ਸਾਹਿਬ ਆਪਾਂ ਆਪਣੇ ਸਰੀਰ ਤੋਂ ਦੂਰ ਨਹੀਂ ਕਰਨਾ। ਤਾਂ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਤੁਸੀਂ ਮਾਪੇ ਆਉਂਦੇ ਆ ਤਾਂ ਆਪਾਂ ਉਹਨਾਂ ਨੂੰ ਦੱਸੀਏ ਕਿ ਵੱਡਾ ਸ੍ਰੀ ਸਾਹਿਬ ਉਹ ਆਪਣੇ ਲਗੇਜ ਦੇ ਵਿੱਚ ਲਿਆ ਸਕਦੇ ਆ, ਨਹੀਂ ਤਾਂ ਜੇ ਨਹੀਂ ਲੈ ਕੇ ਆਉਣਾ ਤਾਂ ਆਪਾਂ ਨੂੰ ਇੱਥੇ ਗੁਰੂ ਘਰਾਂ ਦੇ ਵਿੱਚੋਂ ਸ੍ਰੀ ਸਾਹਿਬ ਮਿਲ ਜਾਂਦੇ ਆ, ਤਾਂ ਉਹ ਇੱਥੇ ਆ ਕੇ ਪਾ ਸਕਦੇ ਆ, ਜਿਵੇਂ ਕਿ ਮਾਤਾ ਜੀ ਨੇ ਵੀ ਆਪਾਂ ਨੂੰ ਦੱਸਿਆ। ਤੇ ਕੋਸ਼ਿਸ਼ ਕਰੋ ਵੀ ਆਪਾਂ ਕੋਈ ਵੀ ਕਾਨੂੰਨ ਨਾ ਤੋੜੀਏ ਤੇ ਆਪਾਂ ਛੋਟਾ ਸ੍ਰੀ ਸਾਹਿਬ ਪਾ ਕੇ ਆ ਜਾਈਏ ਤੇ ਇੱਥੇ ਆ ਕੇ ਸ੍ਰੀ ਸਾਹਿਬ ਆਪਣਾ ਵੱਡਾ ਪਾ ਲਈਏ। ਦੂਜੀ ਗੱਲ, ਜਿਵੇਂ ਕਿ ਆਪਾਂ ਨੂੰ ਭੈਣ ਅਮਰਿੰਦਰ ਨੇ ਦੱਸਿਆ ਵੀ ਕੁਈਨਜ਼ਲੈਂਡ ਦਾ ਜੋ ਲਾਅ ਹੈ ਉਹਦੇ ਵਿੱਚ ਆਪਾਂ ਸ੍ਰੀ ਸਾਹਿਬ ਕਦੇ ਵੀ ਆਪਣੇ ਕੱਪੜਿਆਂ ਤੋਂ ਉੱਤੋਂ ਦੀ ਦਿਖਾ ਕੇ ਨਹੀਂ ਪਾ ਸਕਦੇ। ਤੇ ਜੇ ਆਪਾਂ ਦੂਜੇ ਦੇਸ਼ਾਂ ਦੇ ਵਿੱਚ ਆਏ ਆ ਤਾਂ ਇਹ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇੱਥੋਂ ਦੇ ਜੋ ਕਾਨੂੰਨ ਆ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਫੋਲੋ ਕਰੀਏ ਤਾਂ ਕਿ ਸਾਡੇ ਉੱਤੇ ਇਹ ਲੋਕ ਵਿਸ਼ਵਾਸ ਕਰ ਸਕਣ। ਤਾਂ ਇਸ ਕਰਕੇ ਪਲੀਜ਼ ਆਪਣੇ ਮਾਪਿਆਂ ਨੂੰ ਦੱਸੋ ਵੀ ਜਦੋਂ ਵੀ ਸ੍ਰੀ ਸਾਹਿਬ ਪਾਉਣਾ ਹੈ ਆਪਣੇ ਕੱਪੜਿਆਂ ਦੇ ਥੱਲੋਂ ਦੀ ਪਾ ਲਿਆ ਕਰਨ, ਤਾਂ ਕਿ ਆਪਾਂ ਆਪਣੀ ਜਿਹੜੀ ਸਮਾਜ ਹੈ ਉਹਦੇ ਵਿੱਚ ਕਿਸੇ ਨੂੰ ਵੀ ਆਪਾਂ ਅਨਸੇਫ ਫੀਲ ਨਾ ਕਰਾਈਏ।
ਤੇ ਜਦੋਂ ਤੁਸੀਂ ਆਸਟ੍ਰੇਲੀਆ ਆਏ ਤਾਂ ਫਿਰ ਤੁਹਾਨੂੰ ਆ ਕੇ ਆਸਟ੍ਰੇਲੀਅਨ ਦਾ ਕਲਚਰ ਕਿਹੋ ਜਿਹਾ ਲੱਗਿਆ? ਕਲਚਰ ਤਾਂ ਮੈਨੂੰ ਬਹੁਤ ਵਧੀਆ ਲੱਗਿਆ, ਕਲਚਰ ਨਹੀਂ ਇੰਨਾ ਮਾੜਾ ਲੱਗਿਆ। ਹਾਂਜੀ। ਇੰਨਾ ਵੀ ਇੱਥੇ ਆਣ ਕੇ ਫਿਰ ਵੀ ਵਧੀਆ ਵਧੀਆ ਵੀ ਲੱਗਦਾ ਹੈ, ਬਹੁਤ ਵਧੀਆ ਲੱਗਦਾ ਹੈ। ਹਾਂਜੀ ਇੰਨਾ ਮਾੜਾ ਨਹੀਂ ਲੱਗਦਾ ਹੈਗਾ। ਗੁਰਦੁਆਰਾ ਸਾਹਿਬ ਵੇਖੋ ਹੁਣ ਬੱਚੇ ਜਾਂਦੇ ਨੇ, ਸਿੱਖ ਧਰਮ ਨਾਲ ਜੋੜਦੇ ਨੇ। ਹਾਂਜੀ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਇੱਥੋਂ ਦੀ, ਹਾਂਜੀ। ਵੀ ਜਿਹੜੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲੱਗ ਪਏ। ਹਾਂਜੀ ਤੇ ਨਹੀਂ ਤਾਂ ਇੰਡੀਆ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਸਿੱਖ ਹੁੰਦੇ ਕੀ ਹੈ। ਹਾਂਜੀ ਹੈਂ। ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਅੱਜ ਕੱਲ ਜਿਹੜੀਆਂ ਫਿਲਮਾਂ ਬਣ ਰਹੀਆਂ, ਗਾਣੇ ਬਣ ਰਹੇ ਆ, ਉਹ ਤਾਂ ਸਿਰਫ ਇਹਨਾਂ ਚੀਜ਼ਾਂ ਨਾਲੋਂ ਤੋੜ ਹੀ ਰਹੇ ਆ ਤੋੜ ਨਾ। ਹੀ ਰਹੇ ਨੇ, ਹਾਂ ਤੋੜ ਹੀ ਰਹੇ ਨੇ। ਤੇ ਇੱਥੇ ਕਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਜਿਹੜੀ ਇਹਨਾਂ ਨੂੰ ਸਿੱਖ ਧਰਮ ਨਾਲ ਜੋੜਦੀ ਹੈ? ਇੱਥੇ ਬਸ ਗੁਰਦੁਆਰਾ ਸਾਹਿਬ ਵੀ ਜਿਹੜੇ ਸਿੱਖ ਨੇ ਹਾਂਜੀ ਉਹ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜ ਰਹੇ ਨੇ। ਹਾਂਜੀ ਹਾਂ ਵੀ ਕਿਵੇਂ ਕੀ ਕਰ ਰਹੇ ਆ ਉਹ? ਉਹ ਇਹਨਾਂ ਨੂੰ ਵੀ ਕੀਰਤਨ ਸਿਖਾ ਰਹੇ ਨੇ, ਗੱਤਕਾ ਸਿਖਾ ਰਹੇ ਨੇ। ਹਾਂਜੀ ਮੈਨੂੰ ਇਹ ਬਹੁਤ ਵਧੀਆ ਲੱਗਦਾ ਹੈ ਇਹਨਾਂ ਨੂੰ ਵੀ ਗੁਰਮੁਖੀ ਸਾਰੀ ਵੀ ਊੜਾ ਐੜਾ ਸਿਖਾ ਰਹੇ ਨੇ। ਹਾਂਜੀ ਬਹੁਤ ਵਧੀਆ ਕਰ ਰਹੇ ਨੇ, ਮੈਨੂੰ ਬੜੇ ਵਧੀਆ ਲੱਗਦਾ ਹੈ। ਤੇ ਤੁਹਾਡੇ ਦੋਤੇ ਜਾਂਦੇ ਆ ਸਿੱਖਣ ਇਹ? ਹਾਂ ਜਾਂਦਾ, ਮੇਰਾ ਦੋਤਾ ਵੱਡਾ ਜਾਂਦਾ ਅੱਛਾ ਜੀ ਸਿੱਖਣ। ਅੱਛਾ ਜੀ ਤੇ ਮੈਂ ਤਾਂ ਉਹਦੀ ਇੱਕ ਵੀ ਛੁੱਟੀ, ਮੈਂ ਜਦੋਂ ਦੀ ਆਈ ਮੈਂ ਨਹੀਂ ਉਹਦੀ ਛੁੱਟੀ ਕਰਾਓ ਨਾ, ਇਹਨੂੰ ਜ਼ਰੂਰ ਭੇਜੋ। ਸਕੂਲੋਂ ਤਾਂ ਰਹਿ ਜੇ ਤੇ ਬਸ ਗੁਰਦੁਆਰੇ ਦੀ ਕਲਾਸ 'ਚ ਨਾ ਰਵੇ। ਠੀਕ ਹੈ ਜੀ, ਇਹ ਤਾਂ ਬਹੁਤ ਵਧੀਆ ਚੀਜ਼ ਹੈ ਨਾ ਜੀ। ਕੋਈ ਇਹੋ ਜੀ ਗੱਲ ਵੀ ਜਿਹੜੀ ਤੁਹਾਨੂੰ ਨਾ ਵਧੀਆ ਲੱਗੀ ਹੋਵੇ? ਉਹ ਤਾਂ ਬੇਟਾ ਤੁਹਾਨੂੰ ਪਤਾ ਹੀ ਆ, ਆਪਾਂ ਨੂੰ ਜਿਹੜੀ ਗੱਲ ਨਹੀਂ ਵਧੀਆ ਲੱਗਦੀ ਕਿ ਇਹ ਗੋਰੀਆਂ ਜਿਹੜੇ ਅੱਧੇ ਜੇ ਕੱਪੜੇ ਪਾਉਂਦੀਆਂ ਨੇ, ਆਪਾਂ ਨੂੰ ਉਹ ਨਹੀਂ ਚੰਗੇ ਲੱਗਦੇ ਹੈਗੇ। ਚਲੋ ਉਹ ਇਹਨਾਂ ਦਾ ਫਿਰ ਵੀ ਆਨੇ, ਚਲੋ ਇਹਨਾਂ ਦਾ ਤਾਂ ਕਲਚਰ ਹੈ। ਹਾਂਜੀ ਤੇ ਜਿਹੜੇ ਆਪਣੇ ਇੰਡੀਅਨ ਕੁੜੀਆਂ ਆਉਂਦੀਆਂ ਨੇ ਇੱਥੇ ਆ ਕੇ ਮਿੰਟੋ ਮਿੰਟੀ ਬਦਲ ਜਾਂਦੀਆਂ, ਉਹ ਗੋਰਿਆਂ ਤੋਂ ਵੀ ਵੱਧ ਬਣੀ ਜਾਂਦੀਆਂ ਨੇ। ਹਾਂਜੀ ਉਹ ਤਾਂ ਫਿਰ ਮੈਨੂੰ ਲੱਗਦਾ ਉਹ ਤਾਂ ਫਿਰ ਇੱਥੇ ਆ ਕੇ ਪੂਰੀਆਂ ਆਸਟ੍ਰੇਲੀਅਨ ਹੀ ਬਣ ਜਾਂਦੀਆਂ। ਆਸਟ੍ਰੇਲੀਆ ਨਹੀਂ ਬਣ ਗਿਆ। ਇਹ ਨਹੀਂ, ਆਪਣਾ ਕਲਚਰ ਬਿਲਕੁਲ ਨਹੀਂ ਗਵਾਉਣਾ ਚਾਹੀਦਾ। ਹਾਂਜੀ ਹਾਂ ਹੁਣ ਆ ਮੁਸਲਮਾਨ ਹੀ ਨੇ, ਇਹ ਕੋਈ ਆਪਣਾ ਕਲਚਰ ਗਵਾਉਂਦੇ ਨੇ? ਵੇਖੋ ਇਹਨਾਂ ਪੂਰੇ ਕੱਪੜੇ ਪਾਏ ਹੁੰਦੇ ਨੇ। ਹਾਂਜੀ ਹੈ ਤੇ ਆਪਣੇ ਚਲੋ ਸਿਰ ਤੇ ਚੁੰਨੀ ਲੈਣੀ ਤੇ ਆਪਾਂ ਨੂੰ ਆਈ ਆ, ਸਿਰ ਤੇ ਨਹੀਂ ਲੈਣੀ, ਆਪਦੇ ਕੱਪੜੇ ਤਾਂ ਸਹੀ ਪਾਉਣ। ਹਾਂਜੀ ਇਹ ਤਾਂ ਹੈ। ਉਹ ਕੱਪੜੇ ਵੀ ਨਹੀਂ ਸਹੀ ਪਾਉਂਦੀਆਂ। ਅੱਛਾ ਜੀ। ਤੇ ਜਾਨੀ ਕਿ ਸਾਨੂੰ ਫਿਰ ਉਹ ਥੋੜਾ ਜਿਹਾ ਲੱਗਦਾ ਹੈ ਨਾ ਵੀ ਆਪਣੀਆਂ ਕੁੜੀਆਂ ਇੱਥੇ ਆ ਕੇ ਵੀ ਆਪ ਗਵਾ ਲੈਂਦੀਆਂ ਨਾ, ਆਪਣਾ ਆਪ ਗਵਾ ਲੈਂਦੀਆਂ। ਜਿਵੇਂ ਅਮਰਿੰਦਰ ਆਂਟੀ ਨੇ ਦੱਸਿਆ ਵੀ ਆਪਣੇ ਬੱਚੇ ਆ ਜਿਹੜੇ ਉਧਰੋਂ ਆ ਕੇ ਛੇਤੀ ਕਲਚਰ ਨਾਲੋਂ ਟੁੱਟ ਰਹੇ ਆ ਨਾ, ਤੇ ਪਰ ਤੁਹਾਡਾ ਜਿਹੜਾ ਵੱਡਾ ਬੇਟਾ ਉਹ ਪੰਜਾਬੀ ਦੀਆਂ ਕਲਾਸਾਂ ਲਾਉਂਦਾ, ਤਾਂ ਤੁਹਾਨੂੰ ਕੀ ਕਾਰਨ ਲੱਗਦਾ ਵੀ ਤੁਸੀਂ ਕਿਉਂ ਲਵਾਉਣੇ ਪੰਜਾਬੀ ਦੀਆਂ ਕਲਾਸਾਂ? ਮੈਨੂੰ ਲੱਗਦਾ ਵੀ ਮੈਂ ਚਾਹੁੰਦੀ ਹਾਂ ਵੀ ਇਹ ਪੰਜਾਬੀ ਦੇ ਨਾਲ ਜੁੜੇ ਰਹਿਣ, ਐਟਲੀਸਟ ਗੁਟਕਾ ਸਾਹਿਬ ਨੂੰ ਵੀ ਥੋੜਾ ਬਹੁਤ ਪੜ੍ਹ ਸਕਣ, ਵੀ ਪੰਜਾਬੀ ਨੂੰ ਥੋੜਾ ਪੜ੍ਹ ਸਕਣ, ਪਾਠ ਕਰ ਸਕਣ। ਫਿਰ ਅਸੀਂ ਇੰਡੀਆ ਜਾਵਾਂਗੇ, ਇੰਡੀਆ ਜਾਂਦੇ ਹਾਂ, ਹਰ ਇੱਕ ਜਗ੍ਹਾ ਤੇ ਪੰਜਾਬੀ ਦੇ ਬੋਰਡ ਲੱਗੇ, ਤੁਸੀਂ ਕਿੱਧਰ ਨੂੰ ਜਾਣਾ, ਕਿਵੇਂ। ਇਹਨਾਂ ਨੂੰ ਤਾਂ ਕੁਝ ਪੜ੍ਹਨਾ ਹੀ ਨਹੀਂ ਆਉਣਾ, ਇਹ ਤਾਂ ਕਮਲਿਆਂ ਵਾਲੇ ਬਣ ਜਾਣਗੇ ਵੀ ਕਮਲੇ ਆਏ ਆ ਇੱਥੇ ਬਸ, ਜੇ ਤਾਂ ਇੰਗਲਿਸ਼ ਜੋਗੇ ਰਹਿ ਗਏ ਤਾਂ ਅਸੀਂ ਚਾਹੁੰਦੇ ਹਾਂ ਵੀ ਇਹ ਗੁਰੂ ਘਰ ਜਾਓ। ਅਸੀਂ ਘਰੇ ਵੀ ਚਾਹੁੰਦੇ ਹਾਂ ਵੀ ਘਰੇ ਵੀ ਅਸੀਂ ਊੜਾ ਨੂੰ ਸਿਖਾਉਂਦੇ ਹਾਂ, ਆਖੀ ਦਾ ਜੋ ਵੀ ਐਸੇ ਲਿਖਣਾ ਸਾਨੂੰ ਪੰਜਾਬੀ 'ਚ ਲਿਖ ਕੇ ਦੇ। ਤੇ ਬਾਕੀ ਬੋਲਦੇ ਵੀ ਪੰਜਾਬੀ ਹੋ? ਬੋਲਦੇ ਅਸੀਂ ਸਾਰੀ ਪੰਜਾਬੀ ਆ, ਕੋਈ ਇੰਗਲਿਸ਼ ਨਹੀਂ ਕਰਦੇ। ਤੇ ਆਪਾਂ ਫਿਰ ਤੁਹਾਡੇ ਬੇਟੇ ਨੂੰ ਬੁਲਾਈਏ ਥੋੜਾ ਜਿਹਾ, ਜੇ ਊੜਾੜਾ ਬਾਰੇ ਸੁਣਾਵੇ, ਜਿਵੇਂ ਕਿ ਊੜਾੜਾ ਤਾਂ ਮੈਨੂੰ ਲੱਗਦਾ ਹੁਣ ਮੈਨੂੰ ਵੀ ਭੁੱਲ ਆਵੇ। ਹਾਂਜੀ ਜ਼ਰੂਰ ਸੁਣੋ ਜੀ, ਜ਼ਰੂਰ। ਹਾਂਜੀ ਹਾਂਜੀ ਆ ਜਾਵੇ ਸਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਊੜਾ ਐੜਾ ਈੜੀ ਸੱਸਾ ਹਾਹਾ ਕਕਾ ਖਗਾ ਕਗਾ ਨੰਨਾ ਚੱਚਾ ਛਛਾ ਜੱਜਾ ਝੱਜਾ ਨਈਆ ਟੈਂਕਾ ਠੱਠਾ ਡੱਡਾ ਟੱਡਾ ਨਾਨਾ ਤੱਤਾ ਥੱਥਾ ਦਦਾ ਤੱਦਾ ਨੰਨਾ ਪੱਪਾ ਫਫਾ ਬੱਬਾ ਪਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਰਾੜਾ। ਸ਼ਾਬਾਸ਼ ਬੇਟਾ ਜੀ, ਬਹੁਤ ਵਧੀਆ। ਤੇ ਮੈਂ ਇਹਦਾ ਕ੍ਰੈਡਿਟ ਤੁਹਾਨੂੰ ਦੇਵਾਂਗੀ ਵੀ ਜਿਹੜੇ ਇੰਨੀ ਮਿਹਨਤ ਕਰਵਾ ਰਹੇ ਹੋ ਨਾ। ਨਹੀਂ ਤਾਂ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਪੰਜਾਬ ਦੇ ਵਿੱਚ ਵੀ ਅੱਜ ਕੱਲ ਲੋਕ ਅੰਗਰੇਜ਼ੀ ਸਕੂਲਾਂ 'ਚ ਜਵਾਕਾਂ ਨੂੰ ਪੜਾਉਣ ਲੱਗੇ ਤੇ ਪੰਜਾਬੀ ਤੋਂ ਦੂਰ ਹੋਈ ਜਾਂਦੇ ਆ। ਪੰਜਾਬ 'ਚ ਵੀ ਮੈਨੂੰ ਲੱਗਦਾ ਜਵਾਕਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਨਹੀਂ ਉੱਥੇ ਕੀ ਹੁਣ ਮਾਵਾਂ ਸੋਚਦੀਆਂ ਵੀ ਅਸੀਂ ਜਿਵੇਂ ਬੱਚਿਆਂ ਨੂੰ ਜਾਂ ਕਹਿ ਲਓ ਵੀ ਇੱਕ ਟ੍ਰੈਂਡ ਬਣ ਗਿਆ, ਇੱਕ ਫੈਸ਼ਨ ਬਣ ਗਿਆ ਵੀ ਅਸੀਂ ਬੱਚੇ ਨੂੰ ਇੰਗਲਿਸ਼ ਮੀਡੀਅਮ ਸਕੂਲ 'ਚ ਪਾਉਣਾ, ਉਹ ਇੰਗਲਿਸ਼ ਹੀ ਪੜ੍ਹਨਗੇ। ਇੰਗਲਿਸ਼ ਦੇ ਨਾਲ ਉੱਥੇ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਕੀ ਹੋ ਗਿਆ, ਹਿੰਦੀ ਹੋ ਗਈ ਆ। ਉਹ ਬੱਚੇ ਨਾ ਹਿੰਦੀ ਜੋਗੇ, ਨਾ ਪੰਜਾਬੀ ਜੋਗੇ, ਨਾ ਇੰਗਲਿਸ਼, ਉਹ ਵਿਚਕਾਰਲੇ ਬਣਾਤੇ ਉਹਨਾਂ ਨੇ, ਉਹ ਕਿਸੇ ਕੰਮ ਦੇ। ਤੇ ਇਸ ਟ੍ਰੈਂਡ ਨੇ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਜਿਵੇਂ ਹੁਣ ਆਪਾਂ ਸੀ, ਜਦੋਂ ਆਪਾਂ ਉਹਦੇ ਦਾਦੇ ਦਾਦੀਆਂ ਕੋਲੇ ਬਹਿੰਦੇ ਕਹਾਣੀਆਂ ਸੁਣਦੇ ਹਨਾ, ਤੇ ਹੁਣ ਇੱਕ ਉਹ ਵੀ ਬਹੁਤ ਵੱਡਾ ਗੈਪ ਪੈਂਦਾ ਜਾ ਰਿਹਾ, ਬਹੁਤ ਜ਼ਿਆਦਾ। ਕਿਉਂਕਿ ਨਾ ਤਾਂ ਜਿਵੇਂ ਹੁਣ ਆਪਾਂ ਕਹੀਏ ਵੀ ਆਂਟੀ ਵਰਗਿਆਂ ਨੂੰ ਆਪਦੇ ਦੋਹਤਿਆਂ ਪੋਤਿਆਂ ਦੀ ਸਮਝ ਆਉਂਦੀ ਹੈ ਕਿ ਉਹ ਕੀ ਕਹਿ ਰਿਹਾ, ਨਾ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਦਾਦਾ ਦਾਦੀ ਸਾਨੂੰ ਜਿਹੜੀਆਂ ਕਹਾਣੀਆਂ ਸੁਣਾ ਰਹੇ ਆ ਉਹ ਕੀ ਹੈ। ਇੱਥੇ ਕਈ ਲੋਕ ਅਸੀਂ ਵੇਖੇ, ਕਈ ਘਰ ਇਹੋ ਜਿਹੇ ਸਾਡੇ ਫਰੈਂਡ ਸਰਕਲ ਦੇ ਵਿੱਚ ਹੈਗੇ ਆ ਕਿ ਬੱਚੇ ਨੂੰ ਪੰਜਾਬੀ ਨਾ ਤਾਂ ਬੋਲਣੀ ਆਉਂਦੀ ਹੈ ਤੇ ਨਾ ਹੀ ਉਹਨੂੰ ਅੰਡਰਸਟੈਂਡ ਪ੍ਰੋਪਰਲੀ ਹੁੰਦੀ ਹੈ। ਤੇ ਉਹ ਜਿਹੜੀ ਦਾਦੀ ਕੋਲੇ ਛੱਡ ਕੇ ਜਾਂਦੇ ਵਿਚਾਰੀ ਕੋਲੇ ਘਰੇ ਬੱਚੇ ਨੂੰ, ਉਹ ਦਾਦੀ ਆਂਦੀ ਪਾਣੀ ਪੀ ਲਓ, ਆਉਂਦਾ ਨਹੀਂ ਮੈਂ ਵਾਟਰ ਲੈਣਾ। ਸਹੀ ਗੱਲ, ਬਸ ਇਸੇ ਝੰਜਟ 'ਚ ਹੀ ਉਹ ਦੋਵੇਂ ਸਾਰੀ ਦਿਹਾੜੀ ਲੜਦੇ ਹੀ ਰਹਿੰਦੇ ਦਾਦੀ ਕੋਲ। ਇੱਥੇ ਹੁਣ ਕਈ ਦਾਦਾ ਦਾਦੀਆਂ ਇਹੋ ਜਿਹੇ ਆਉਂਦੇ ਜਿਨ੍ਹਾਂ ਨੂੰ
ਕੁਝ ਵੀ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ ਹਨਾ। ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਤਾਂ ਜੋ ਸਾਡੀ ਮੰਮੀ ਡੈਡੀ ਦੀ ਗੱਲ ਨੂੰ ਸਮਝ ਸਕਣ ਤੇ ਇਹ ਉਹਨਾਂ ਨੂੰ ਦੱਸ ਸਾਰਾ ਵੀ ਇੱਕ ਦੂਜੇ ਨੂੰ ਅੰਡਰਸਟੈਂਡ ਕਰ ਸਕਣ। ਇਹ ਨਹੀਂ ਵੀ ਕੋਈ ਕੁਝ ਬੋਲਦਾ ਪਿਆ ਕੋਈ ਕੁਝ ਬੋਲਦਾ ਪਿਆ, ਇਹਨਾਂ ਦਾ ਜੀ ਨਾ ਲੱਗੇ। ਹਾਂਜੀ ਆਂਟੀ ਜੀ, ਜਿਵੇਂ ਤੁਸੀਂ ਗੁਰਸਿੱਖ ਹੋ ਤੇ ਆਪਾਂ ਜਹਾਜ਼ ਵਿੱਚ ਤੁਹਾਡੇ ਬਾਰੇ ਗੱਲਾਂ ਕੀਤੀਆਂ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਜਾਂ ਕੁਝ ਇਦਾਂ। ਜਦੋਂ ਤੁਸੀਂ ਇੱਥੇ ਘੁੰਮਣ ਫਿਰਨ ਜਾਂਦੇ ਹੋ ਜਾਂ ਜਿਵੇਂ ਮੰਨ ਲਓ ਵੀ ਤੁਸੀਂ ਘਰ ਦੇ ਕੋਲੇ ਪਾਰਕ 'ਚ ਹੀ ਕਿਸੇ 'ਚ ਜਾਂਦੇ ਹੋ ਜਾਂ ਗਲੀ 'ਚ ਹੀ ਘੁੰਮਦੇ ਫਿਰਦੇ ਹੋ ਹਨਾ, ਜਾਂ ਕਿਤੇ ਦੂਰ ਨੇੜੇ ਬੀਚ ਵਗੈਰਾ ਤੇ ਜਾਂਦੇ ਹੋ, ਕੀ ਕਦੇ ਉਦੋਂ ਤੁਹਾਨੂੰ ਕਿਸੇ ਨੇ ਕੋਈ ਇਹੋ ਜਿਹੀ ਟਿੱਪਣੀ ਕੀਤੀ ਹੋਵੇ ਜਾਂ ਕੋਈ ਤੁਹਾਨੂੰ ਪ੍ਰੋਬਲਮ ਆਈ ਹੋਵੇ ਗੁਰਸਿੱਖ ਹੋਣ ਕਰਕੇ? ਨਾ ਕੋਈ ਪ੍ਰੋਬਲਮ ਨਹੀਂ ਆਈ। ਅੱਛਾ ਜੀ। ਹਾਂ, ਪਾਰਕ 'ਚ ਵੀ ਜਾਂਦੇ ਕੋਈ ਨਹੀਂ ਆਉਂਦੀ। ਹਾਂਜੀ, ਵਧੀਆ ਰਹਿੰਦੇ ਇੱਥੇ, ਬੱਚੇ ਖੇਡਦੇ ਰਹਿੰਦੇ। ਹਾਂਜੀ। ਤੇ ਗੋਰੇ ਤੁਹਾਨੂੰ ਵਧੀਆ ਬੁਲਾਉਂਦੇ ਚਲਾਉਂਦੇ ਆ ਇਦਾਂ ਜਿੱਦਾਂ ਕਿ ਇਗਨੋਰ ਕਰਦੇ ਹੁਣ? ਨਾ ਵਧੀਆ ਬੁਲਾਉਂਦੇ ਆ। ਠੀਕ ਹੈ ਜੀ। ਤੇ ਅਮਰਿੰਦਰ, ਜਿਵੇਂ ਸੋਨੂੰ ਕਦੇ ਕੋਈ ਫੀਲ ਹੋਇਆ ਹੋਵੇ ਵੀ ਮਾਤਾ ਦਾ ਅੰਮ੍ਰਿਤ ਛਕਿਆ ਵੀ ਕੋਈ ਪ੍ਰੋਬਲਮ ਲੱਗੀ ਹੋਵੇ ਤੁਹਾਨੂੰ? ਨਾ, ਸਾਨੂੰ ਤਾਂ ਅੱਜ ਤੱਕ ਇਦਾਂ ਦਾ ਵੈਸੇ ਕਦੀ ਕੁਝ ਨਹੀਂ ਲੱਗਾਗਾ। ਹਾਂ, ਬੀਚ ਤੇ ਵੀ ਲੈ ਕੇ ਜਾਈਦਾ ਉੱਥੇ, ਤੇ ਇੱਥੇ ਪਾਰਕ 'ਚ ਵੀ ਮੰਮੀ ਜਾਂਦੇ ਆ ਨਾਲ। ਅਸੀਂ ਤਾਂ ਬਹੁਤ ਘੱਟ ਜਾਂਦੇ ਕੰਮਾਂ ਕਾਰਾਂ ਤੇ ਹੁੰਨੇ। ਮੰਮੀ ਆਪੇ ਬੱਚਿਆਂ ਨੂੰ ਸ਼ਾਮ ਨੂੰ ਰੋਜ਼ ਲੈ ਜਾਂਦੇ ਆ ਤੇ ਮੰਮੀ ਨੇ ਕਦੀ ਨਹੀਂ ਆ ਕੇ ਕਿਹਾ ਵੀ ਮੈਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਇਦਾਂ ਕੁਝ। ਠੀਕ ਹੈ, ਵਧੀਆ ਹੈ। ਇਹ ਤਾਂ ਫਿਰ ਵਧੀਆ ਗੱਲ ਹੈ। ਤੇ ਆਂਟੀ ਜੀ, ਜਦੋਂ ਤੁਸੀਂ ਫਿਰ ਇਹ ਕੰਮਾਂ ਤੇ ਚਲੇ ਜਾਂਦੇ ਆ, ਤੁਸੀਂ ਵਿਹਲੇ ਹੁੰਨੇ ਹੋ, ਬੱਚੇ ਵੀ ਜਿਵੇਂ ਸਮਰ ਸਕੂਲ ਚਲਾ ਗਿਆ ਹਨਾ, ਤਾਂ ਛੋਟਾ ਤਾਂ ਚਲੋ ਤੁਹਾਡੇ ਨਾਲ ਹੁੰਦਾ ਹੈ, ਤੇ ਤੁਸੀਂ ਫਿਰ ਵਿਹਲੇ ਟਾਈਮ 'ਚ ਕੀ ਕਰਦੇ ਹੋ? ਮੈਂ ਫਿਰ ਵਿਹਲੇ ਟਾਈਮ 'ਤੇ ਕਈ ਵਾਰਾਂ ਤਾਂ ਫਿਰ ਮੈਂ ਬਾਹਰ ਨੂੰ ਘੁੰਮਣ ਚਲੀ ਜਾਂਦੀ ਹਾਂ। ਅੱਛਾ ਜੀ। ਪਾਰਕ ਚਲੀ ਗਈ ਜਾਂ ਮੈਂ ਵੀ ਘਰੇ ਫਿਰ ਮੈਂ ਇਹਨੂੰ ਆਖ ਦਿੰਦੀ ਮੈਨੂੰ ਕੁਝ ਲਿਆ ਦੇ ਤੇ ਮੈਂ ਕੁਝ ਬਣਾ ਲਾਂ ਮਤਲਬ? ਹਾਂ, ਵੀ ਕੋਈ ਪਿੰਨੀਆਂ ਬਣਾ ਲਾਂ ਜਾਂ ਕੋਈ ਖੋਆ ਬਣਾਉਣ ਲੱਗ ਪੈਣੀ। ਮੈਨੂੰ ਇਹ ਹੁੰਦਾ ਵੀ ਮੇਰਾ ਟਾਈਮ ਪਾਸ ਹੋ ਜੇ। ਅੱਛਾ ਜੀ। ਟਾਈਮ ਪਾਸ ਕਰਨਾ ਹੁੰਦਾ। ਪਤਾ ਜੀ, ਚਲੋ ਆਪਾਂ ਗੱਲਾਂ ਤਾਂ ਬਹੁਤ ਕਰ ਲਈਆਂ ਹਨਾ, ਤੇ ਮੈਂ ਚਾਹੁੰਦੀ ਕਿ ਤੁਸੀਂ ਜਿਹੜੇ ਆਪਣੇ ਅੱਜ ਤੁਹਾਨੂੰ ਲੋਕ ਟੀਵੀ ਤੇ ਦੇਖਣਗੇ, ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ? ਮੈਂ ਸੁਨੇਹਾ ਇਹ ਦੇਣਾ ਚਾਹੂੰਗੀ ਵੀ ਆਪਣੀਆਂ ਬੇਟੀਆਂ ਨੂੰ ਇਕੱਲੀਆਂ ਨਾ ਭੇਜੋ, ਵਿਆਹ ਕਰਕੇ ਭੇਜੋ। ਯਾਨੀ ਕਿ ਇੱਥੇ ਆ ਕੇ ਬੜੀ ਦਿੱਕਤ ਆਉਂਦੀ ਆ ਤੇ ਆਪਦਾ ਵੀ ਘਰ-ਬਾਰ ਵੀ ਬਣ ਜਾਣਾ ਤੇ ਪਰ ਆਪਦੀ ਕਮਾਈ ਵੀ ਹੋ ਜਾਣੀ ਹੈ ਤੇ ਆਪਦੇ ਬੱਚਿਆਂ ਨੂੰ ਗਾਂ ਸਿੱਖੀ ਨਾ ਜੋੜਨ, ਸਿੱਖੀ ਨਾਲੋਂ ਨਾ ਤੋੜਨ। ਮੈਂ ਇੰਨਾ ਹੀ ਸੁਨੇਹਾ ਦੇਣਾ ਚਾਹੁੰਦੀ। ਠੀਕ।